अस्सलाम वालेकुम। लो जी यारो बेलियो मित्रों सज्जनों ते सहेलियों, तुसीं देख रहे हो एस अहमद पंजाबी। जे अजे तक तुसीं इस चैनल ਨੂੰ ਸਬਸਕ੍ਰਾਈਬ नहीं ਕੀਤਾ तो ज़रूर करो। लो जी एक बारी फिर डील ऑफर की गई है मुर्शद इमरान अहमद खान नियाजी ਨੂੰ कि ਅਸੀਂ ਅਡਿਆਲਾ ਦੇ ਦਰਵਾਜ਼ੇ ਖੋਲ੍ਹਣ ਲਈ ਬਿਲਕੁਲ ਤਿਆਰ ਹਾਂ। ਤੁਸੀਂ ਆਪਣੇ ਇਲਾਜ ਵਾਸਤੇ ਬੈਰੂਨੇ ਮੁਲਕ ਚਲੇ ਜਾਓ, ਅਸੀਂ ਫੈਸਿਲਿਟੇਟ ਕਰਾਂਗੇ। लेकिन मुर्शद इमरान अहमद खान नियाजी का अज भी उही जवाब है जो पहले दिन सी कि डील ताडे नाल नहीं करनी, किसे ऐसे ताडे जाल दे विच मैं नहीं फसना जिहदे च मेरी कौम का सौदा हो जाए। उन्हें फिर इनकार कर दिता। मुर्शद ने इनकार कर दिता कि मैं नवाज शरीफ नहीं बनांगा कभी भी। यह भुल जाओ क्योंकि नवाज शरीफ की ख्वाहिश है बड़ी वड्डी कि जी किसी तरीके नाल ਇਹਨਾਂ ਨੂੰ ਬਾਹਰ ਭੇਜੋ ਤਾਂ ਕਿ ਆ ਜਿਹੜਾ ਸਭ ਤੋਂ ਵੱਡਾ ਘੁਲਾੜਾ ਨਵਾਜ਼ ਸ਼ਰੀਫ ਤੇ ਚੱਲਦਾ ਕਿ ਇਹਦੇ ਨਾਮ ਦੇ ਨਾਲ ਭਗੌੜਾ ਲੱਗਾ, ਜਿੱਦਾਂ ਇਹਨੇ ਉੱਤੇ ਥੱਲੇ ਕਰਕੇ ਪਲੇਟਲੈਸ ਜਿਹੜੇ ਆ ਉਹ ਆਪਣੇ ਚੇਂਜ ਕਰਵਾਏ ਵੀ ਕਿਤੇ ਆਪਣਾ ਉਹ ਦੱਸਦਾ ਸਾਨੂੰ ਵਾਡਾ ਆ ਕੇ ਬਈ ਕਹਿੰਦਾ ਮੇਰੇ ਘਰ ਦਾ ਕੁੱਤਾ ਸੀ ਜਿਹਦਾ ਖੂਨ ਲੈ ਕੇ ਪਲੇਟਲੈਸ ਉੱਤੇ ਥੱਲੇ ਉਹਦੇ ਟੈਸਟ ਕਰਵਾ ਕੇ ਤੇ ਨਵਾਜ਼ ਸ਼ਰੀਫ ਦੇ ਨਾਮ ਉੱਤੇ ਲਿਖਤਾ। ਬਈ ਇੰਨੀ ਵੱਡੀ ਬੇਇੱਜ਼ਤੀ, ਅੱਲਾ ਮਾਫ ਕਰੇ, ਤੋਬਾ। ਇੱਦਾਂ ਭੱਜਿਆ ਬਾਹਰ, ਹਾਂਜੀ, ਸਟੂਮ ਲੈ ਕੇ। ਤੇ ਉਹ ਹੁਣ ਕਹਿੰਦਾ ਨਵਾਜ਼ ਸ਼ਰੀਫ ਕੇ ਵੀ ਕਿਸੇ ਤਰ੍ਹਾਂ ਇਹਨੂੰ ਵੀ ਘੱਲੋ ਧੱਕੋ ਧੱਕੀ ਬਾਹਰ, ਹਾਂ, ਤਾਂ ਕਿ ਨਵਾਜ਼ ਸ਼ਰੀਫ ਦੇ ਜਿਹੜਾ ਬੇਸ਼ਰਮੀ ਕੀਤੀ ਉਹਨੇ, ਹਾਂ, ਉਹ 'ਤੇ ਥੋੜ੍ਹੀ ਜਿਹੀ ਮਿੱਟੀ ਪੈ ਸਕੇ। ਲੇਕਿਨ ਨਹੀਂ, ਇਹ ਨਹੀਂ ਹੋਣਾ। ਮੁਰਸ਼ਦ ਨੇ ਕਰ ਦਿੱਤਾ ਇਨਕਾਰ। ਤੇ ਹੁਣ ਆਵਾਜ਼ਾਂ ਆ ਰਹੀਆਂ ਜੀ ਕਿ ਇਹ ਜਿਹੜੀ ਪਾਬੰਦੀ ਲੱਗੀ ਹੈ ਮੁਲਾਕਾਤ 'ਤੇ, ਇਹ ਲੱਗੀ ਹੈ 8 ਫਰਵਰੀ ਤੱਕ। ਹਾਂਜੀ, 8 ਫਰਵਰੀ ਤੋਂ ਬਾਅਦ ਮੁਲਾਕਾਤ ਕਰਵਾ ਦਿੱਤੀ ਜਾਏਗੀ। ਇਹ ਕਹਿਣਾ ਹੁਣ ਕਿਉਂ ਕਰਵਾ ਦਿੱਤੀ ਜਾਏਗੀ 8 ਫਰਵਰੀ 'ਚ? ਐਸਾ ਕੀ ਆ ਬਈ? ਹਾਲਾਂਕਿ 8 ਫਰਵਰੀ ਦੇ ਵਿੱਚ ਇਹਨਾਂ ਨੇ ਦੇਖੋ ਆ ਬਸੰਤ ਦਾ ਤਿਉਹਾਰ ਵੀ ਰੱਖ ਲਿਆ ਕਿ ਜੀ ਆ ਬਸੰਤ ਮਨਾਓ, ਤੁਸੀਂ ਹੜਤਾਲ ਛੱਡੋ, ਕਿਉਂਕਿ ਪਈਆ ਜਾਮ ਹੜਤਾਲ ਦੀ ਕੌਲ, ਪੂਰਾ ਪਾਕਿਸਤਾਨ ਬੰਦ ਕਰਨ ਦੀ ਕੌਲ। ਤੇ ਇਹ ਘਬਰਾਏ ਨੇ। ਇਹਨਾਂ ਨੇ ਬਸੰਤ ਵੀ ਲਾਹੌਰ ਦੇ ਵਿੱਚ ਵੀ ਜਨਾਬ ਇਹਨਾਂ ਨੇ ਆ ਜਿੰਨੀਆਂ ਬੱਸਾਂ ਚੱਲਦੀਆਂ ਸਰਕਾਰੀ ਆ ਬਈ ਸਾਰਾ ਇਹਨਾਂ ਨੇ ਮੁਫਤ ਕਰ ਦਿੱਤਾ ਕਿ ਵੀ ਆ ਬਿਲਕੁਲ ਫਰੀ ਆ, ਤੁਸੀਂ ਜਨਾਬ ਬਾਹਰ ਨਿਕਲੋ, ਬੱਸਾਂ 'ਚ ਬੈਠੋ, ਆਪਣਾ ਜਿੱਥੇ ਜਾਣਾ ਜਾਓ, ਬਸੰਤਾਂ ਮਨਾਓ ਜਾ ਕੇ, ਬਸ ਹੜਤਾਲ ਦੇ ਵੀ ਤੁਸੀਂ ਜਿਹੜਾ ਨਾ ਉਹ ਹਿੱਸਾ ਨਹੀਂ ਲੈਣਾ। ਇੰਨੇ ਘਬਰਾਏ ਪਏ ਆ ਸਾਰਾ ਕੁਛ ਕਰਨ ਦੇ ਬਾਅਦ ਵੀ ਇਹਨਾਂ ਨੂੰ ਡਰ ਆ ਕਿ 8 ਜਿਹੜੀ ਕਿ ਆਈ ਪਈ ਆ 8 ਫਰਵਰੀ, ਜਦੋਂ ਇਹਨਾਂ ਨੇ ਮੈਂਡੇਟ ਲੁੱਟਿਆ ਸੀ ਪਹਿਲੇ, ਉਹ ਜਿਹੜੀ ਹੜਤਾਲ ਦਾ ਦਿਨ ਆ ਜਿਹੜਾ, ਉਸ ਤੋਂ ਪਹਿਲੇ ਅਗਰ ਇਮਰਾਨ ਖਾਨ ਨਾਲ ਮੁਲਾਕਾਤ ਹੋ ਗਈ ਤਾਂ ਇਮਰਾਨ ਖਾਨ ਦੀ ਜਿਹੜੀ ਆਵਾਜ਼ ਬਿਆਨ ਹੈ, ਜਿਹੜਾ ਪੈਗਾਮ ਹੈ ਕੌਮ ਦੇ ਨਾਮ, ਉਹ ਬਾਹਰ ਆ ਗਿਆ ਕਿ ਵੀ 8 ਫਰਵਰੀ ਨੂੰ ਬਿਲਕੁਲ ਸਾਰੇ ਸ਼ਾਮਿਲ ਹੋ ਕੇ ਤੇ ਬਿਲਕੁਲ ਸਿੱਕਾ ਬੰਦ ਕਿਸਮ ਦੀ ਹੜਤਾਲ ਜਿਹੜੀ ਹੈ ਨਾ ਉਹ ਕਰ ਦਿਓ, ਹਰ ਸ਼ੈ ਬੰਦ ਕਰ ਦਿਓ। ਅਤੇ ਉਹ ਹਰ ਸ਼ੈ ਬੰਦ ਵੀ ਹੋਏਗੀ, ਨਾਲ ਲੋਕ ਬਾਹਰ ਨਿਕਲ ਵੀ ਆਉਣਗੇ। ਇਸ ਕਰਕੇ ਇਹ ਡਰੇ ਪਏ ਨੇ। ਇਹ ਕਹਿੰਦੇ ਜੀ 8 ਤੋਂ ਬਾਅਦ ਜਿਹੜਾ ਨਾ ਉਹ ਮਾਮਲਾ ਥੋੜ੍ਹੇ ਜਿਹੇ ਬਿਹਤਰ ਹੋਣਗੇ। ਉਹ ਵੀ ਦੇਖ ਕੇ ਕਿ ਬਈ ਜਿਹੜੀ ਆਵਾਮ ਆ ਇਹ 8 ਫਰਵਰੀ ਨੂੰ ਸਾਰਾ ਕੁਛ ਬੰਦ ਕਰਦੀ ਆ, ਇਹ ਹੜਤਾਲ ਕਾਮਯਾਬ ਕਰਦੀ ਆ। ਉਹ ਦੇਖ ਕੇ ਜੇ ਕਾਮਯਾਬ ਨਾ ਹੋਈ ਤਾਂ ਫਿਰ ਸ਼ਾਇਦ ਮੁਲਾਕਾਤ ਕਦੀ ਵੀ ਨਾ ਕਰਾਂ, ਹਾਂ, ਫਿਰ ਸ਼ਾਇਦ ਖੋਲ੍ਹੇ ਨਾ, ਕਿਉਂਕਿ ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਆਵਾਮ ਨੂੰ ਕੋਈ ਪਰਵਾਹ ਨਹੀਂ, ਸਾਡੇ ਖਿਲਾਫ ਕੋਈ ਆਵਾਜ਼ ਉੱਠਣੀ ਕੋਈ ਨਹੀਂ, ਹਾਂ, ਅਤੇ ਬਸ ਇੱਦਾਂ ਹੀ ਰੱਖੋ ਫਿਰ ਕੰਮ। ਲੇਕਿਨ ਜੇ ਕਾਮਯਾਬ ਹੋ ਗਈ, ਜਿੱਦਾਂ ਕਿ ਨਜ਼ਰ ਆ ਰਿਹਾ ਕੰਪੇਨ ਜਗ੍ਹਾ 'ਤੇ ਚੱਲ ਰਹੀ ਹੈ ਕਿ ਕਾਮਯਾਬ ਹੋਏਗੀ ਇਨਸ਼ਾਅੱਲਾ ਹੜਤਾਲ, ਅਤੇ ਉਹਦੇ ਬਾਅਦ ਜਿਹੜਾ ਨਾ ਉਹ ਫਿਰ ਪ੍ਰੈਸ਼ਰ ਪਏਗਾ ਇਹਨਾਂ 'ਤੇ, ਅਤੇ ਉਹਦੇ ਬਾਅਦ ਫਿਰ ਮੁਲਾਕਾਤਾਂ ਇਹਨਾਂ ਨੂੰ ਖੋਲ੍ਹਣੀਆਂ ਪੈਣੀਆਂ ਨੇ। ਔਰ ਕੰਪੇਨ ਬੜੀ ਸਖਤ ਚੱਲ ਰਹੀ ਹੈ ਸੋਸ਼ਲ ਮੀਡੀਆ 'ਤੇ ਵੀ, ਉਹਨਾਂ ਬੇਗੈਰਤ, ਉਹਨਾਂ ਬੇਸ਼ਰਮਾਂ ਲਈ ਜਿਨ੍ਹਾਂ ਨੇ ਇਮਰਾਨ ਖਾਨ ਦੇ ਨਾਂ 'ਤੇ ਵੋਟ ਲਏ, ਲੇਕਿਨ ਉਹ ਹੁਣ ਚੁੱਪ ਕਰਕੇ ਖਾਮੋਸ਼ੀ ਨਾਲ ਦੁਮ ਦਬਾ ਕੇ ਅਤੇ ਸਿਰ ਛੁਪਾ ਕੇ ਆਪਣੀਆਂ ਖੁੱਡਾਂ 'ਚ ਵੜੇ ਬੈਠੇ ਨੇ, ਬਾਹਰ ਨਿਕਲਣ ਤੋਂ ਇਨਕਾਰੀ ਨੇ, ਇਹਤਜਾਜ 'ਚ ਸ਼ਾਮਿਲ ਹੋਣ 'ਚ ਇਨਕਾਰੀ ਨੇ, ਡੀਲਾਂ ਆਪਣੀਆਂ ਲੈ ਕੇ ਬੈਠੇ ਨੇ ਕਿ ਜੀ ਸਾਨੂੰ ਕੁਛ ਨਾ ਕਹੋ। ਕਰਨਲ ਸਾਹਿਬ, ਜਨਰਲ ਸਾਹਿਬ, ਮੇਜਰ ਸਾਹਿਬ, ਬ੍ਰਿਗੇਡੀਅਰ ਸਾਹਿਬ, ਸੂਬੇਦਾਰ ਸਾਹਿਬ, ਹਰ ਕਿਸਮ ਦੇ ਲੈਵਲ 'ਤੇ ਜਿਹੜੇ ਨਾ ਉਹ ਇਹਨਾਂ ਨੇ ਆਪਣੀਆਂ ਡੀਲਾਂ ਕੀਤੀਆਂ ਨੇ ਅਤੇ ਉਹ ਖਾਮੋਸ਼ ਨੇ। ਕਿਸੇ ਇਹਤਜਾਜ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦੇ, ਨਾ ਅਡਿਆਲਾ ਦੇ ਬਾਹਰ। ਅਤੇ ਹੁਣ ਸਾਰੇ ਕੰਪੇਨ ਕਰ ਰਿਹਾ ਕਿ ਵੀ ਇਹ 8 ਫਰਵਰੀ ਆ ਰਹੀ ਆ, ਇਹਤਜਾਜ ਅਗਰ ਇਹਨਾਂ ਨੇ ਨਾ ਕੀਤਾ ਤੇ ਇਹ ਸਮਝੋ ਕਿ ਫਰਕ ਨੇ, ਇਹਨਾਂ ਨੂੰ ਟਿਕਟ ਵੀ ਨਹੀਂ ਮਿਲਣੀ। ਕੌਣ ਲੋਕ ਨੇ? ਇਹਨਾਂ ਲੋਕਾਂ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਔਰ ਇਹਨਾਂ ਦੇ ਨਾਮ ਹਰ ਜਗ੍ਹਾ 'ਤੇ ਸੋਸ਼ਲ ਮੀਡੀਆ 'ਤੇ ਛਾਇਆ ਪਿਆ, ਲੈ ਰਹੇ ਨੇ ਲੋਕ, ਦੱਸ ਰਹੇ ਨੇ ਲੋਕ, ਮੈਨੂੰ ਕੁਛ ਟੈਗ ਕਰਕੇ ਵੀ ਦੱਸ ਰਹੇ ਨੇ ਕਿ ਵੀ ਆ ਫਲਾਣੇ ਜਿਹੜੇ ਨੇ ਆ 3 ਜਿਹੜੇ ਨੇ ਉਹ
MNA ਆ MPA ਆ ਵਿੱਚ, ਤੇ ਉਹ ਜਨਾਬ ਦੇਖੋ ਟਿਕਟੋਕਾਂ ਆਪਣੀਆਂ ਬਣਾਈ ਖਲੋਤੇ ਨੇ ਬੇਗੈਰਤ ਬੇਸ਼ਰਮ ਲੋਕ। ਲੇਕਿਨ ਇਹ ਕਿ ਖਾਂ ਦੇ ਨਾਮ ਤੇ ਇਹ ਬਾਹਰ ਨਹੀਂ ਨਿਕਲਦੇ। ਇਹ ਹੁਣ ਆਵਾਮ ਜਿਹੜੀ ਆ ਉਹ ਮੈਨੂੰ ਦੱਸ ਰਹੀ ਆ ਕਿ ਬਈ ਆਹ ਦੇਖੋ, ਟਵਿੱਟਰ ਤੇ ਟੈਗ ਕਰਕੇ ਮੈਨੂੰ ਦੱਸ ਰਿਹਾ ਕਿ ਬਈ ਆਹ ਦੇਖੋ ਕੀ ਹੋ ਰਿਹਾ ਹੈ। ਸਾਰੇ ਲੋਕ, ਉਹ ਬਹੁਤ ਬੜੀਆਂ ਲਿਸਟਾਂ ਵੀ ਨੇ ਜਨਾਬ। ਖਾਸ ਤੌਰ ਤੇ ਉਹ ਜਿਹੜਾ ਨਾ ਆਹ ਜਿਹੜੇ 3 ਲੋਕ ਨੇ, ਆਹ 3 ਲੋਕ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਜਨਾਬ, ਇਹਨਾਂ ਦਾ ਆਪਣਾ ਇੱਕ ਹੈ ਜਨਾਬ NA83 ਪ੍ਰੈਜ਼ੀਡੈਂਟ ਸਰਗੋਦਾ ਵਾ, ਤੇ ਦੂਜਾ ਜਨਾਬ NA86 ਇਹ ਵੀ ਸਰਗੋਦਾ ਤੋਂ ਆ, ਤੀਜਾ ਜਨਾਬ NA78 ਗੁਜਰਾਂਵਾਲਾ ਦਾ ਜਨਾਬ। ਆਹ ਤੁਹਾਡੇ ਸਾਹਮਣੇ ਚੱਲ ਰਹੀਆਂ ਤਸਵੀਰਾਂ ਇਹਨਾਂ ਦੇ ਨਾਂ, ਤੇ ਆਹ ਤੁਸੀਂ ਦੇਖ ਲਓ। ਇਹ ਬਗੈਰਤ ਆਹ ਬੇਸ਼ਰਮ ਲੋਕ ਜਿਹੜੇ ਆ ਨਾ, ਇਹ ਸਾਨੂੰ ਇhtਜਾਜ ਦੇ ਵਿੱਚ ਨਜ਼ਰ ਨਹੀਂ ਆ ਰਹੇ। ਹਾਂਜੀ, ਇਹ ਤੁਹਾਨੂੰ ਟਿਕਟੋਕਾਂ ਬਣਾਉਂਦੇ ਨਜ਼ਰ ਆਉਣਗੇ, ਬਗੈਰਤੀ ਔਰ ਬੇਸ਼ਰਮੀ ਕਰਦੇ ਨਜ਼ਰ ਆਉਣਗੇ, ਲੇਕਿਨ ਇਹ ਤੁਹਾਨੂੰ ਇhtਜਾਜ 'ਚ ਨਜ਼ਰ ਨਹੀਂ ਆਉਣਗੇ। ਇਹਨਾਂ ਦਾ ਨੇਮ ਸ਼ੇਮ ਕਰਨਾ ਇਹਨਾਂ ਨੂੰ ਬਹੁਤ ਜ਼ਰੂਰੀ ਆ। ਤੇ ਉਹਦੇ ਬਾਅਦ ਜਨਾਬ ਜਿਹੜੇ ਖਾਸ ਤੌਰ ਤੇ ਜਿਹੜੇ ਜਾਣੇ ਪਹਿਚਾਣੇ ਚਿਹਰੇ ਆ ਹੈ ਜੀ, ਉਹ ਤੁਹਾਡੇ ਸਾਹਮਣੇ ਜਨਾਬ ਗੁੰਮਸ਼ੁਦਾ ਮਰੀਜ਼ ਜਿਹੜਾ ਆਹ ਵਾ ਜਨਾਬ ਫੈਸਲ ਜਵੇਦ ਖਾਨ। ਫੈਸਲ ਜਵੇਦ ਖਾਨ ਸੈਨੇਟਰ ਬਣ ਗਿਆ। ਸੈਨੇਟਰ ਬਣਨ ਤੋਂ ਬਾਅਦ ਇਹ ਸਾਨੂੰ ਅਡਿਆਲਾ ਦੇ ਵਿੱਚ ਨਜ਼ਰ ਨਹੀਂ ਆਇਆ, ਇੱਕਾ ਦੁੱਕਾ ਨਜ਼ਰ ਆਇਆ। ਉਹਦੇ ਬਾਅਦ ਜਦੋਂ ਵੀ ਆ ਬੜਾ ਵੱਡਾ ਇhtਜਾਜ ਸੀ, ਜਦੋਂ ਕਾਲ ਕੀਤੀ ਗਈ ਤਮਾਮ MNA MPA ਸੈਨੇਟਰ ਸਭ ਨੇ ਆਉਣਾ ਸੀਗਾ, ਇਹ ਬੇਸ਼ਰਮ ਆਦਮੀ ਨਹੀਂ ਪਹੁੰਚਿਆ ਉੱਥੇ। ਇਹਨੂੰ ਤੁਸੀਂ ਮਾਈਕ ਫੜਵਾ ਕੇ ਤੇ ਨਾਰੇ ਲਵਾ ਲਓ ਇਮਰਾਨ ਖਾਨ ਦੇ, ਹਾਂ, ਲੇਕਿਨ ਜਦੋਂ ਇਮਰਾਨ ਖਾਨ ਦੇ ਨਾਂ ਤੇ ਇhtਜਾਜ ਦੀ ਵਾਰੀ ਆਉਂਦੀ ਹੈ, ਇਹ ਬਿਲਕੁਲ ਗਾਇਬ ਹੈ। ਇਹਦਾ ਕੋਈ ਪਤਾ ਨਹੀਂ ਕਿੱਧਰ ਹੈ। ਇੱਕ ਤਾਂ ਇਹਨੂੰ ਲੱਭੋ, ਇਹਦਾ ਵੀ ਨੇਮ ਸ਼ੇਮ ਕਰੋ ਕਿ ਭਈ ਆ ਜਿਹੜਾ ਸੈਨੇਟਰ ਬਣਨ ਤੋਂ ਪਹਿਲੇ ਤੇ ਤੂੰ ਬੜਾ ਉੱਥੇ ਜਾਣਾ ਸਾਡੇ ਆਲਾ ਦੇ ਵਿੱਚ, ਹੈਂ, ਤੇ ਉਹਦੇ ਬਾਅਦ ਹੁਣ ਕਿੱਥੇ ਗਿਆ। ਤੇ ਉਹਦੇ ਬਾਅਦ ਜਨਾਬ ਇੱਕ ਹੋਰ ਗੁੰਮਸ਼ੁਦਾ ਮਰੀਜ਼ ਜਿਹੜਾ ਉਹ ਜਨਾਬ ਹਮਾਦ ਅਜ਼ਹਰ ਤੇ ਸ਼ੁਰੂ ਤੋਂ ਹੀ ਗਾਇਬ ਹੈ। ਹਾਂ, ਉਹ ਬਸ ਥੋੜ੍ਹੀ ਦੇਰ ਲਈ ਮੰਜ਼ਰ ਆਮ ਤੇ ਆਇਆ ਸੀਗਾ ਉਹਦੇ ਵਾਲਿਦ ਸਾਹਿਬ ਦੀ ਵਫਾਤ ਤੇ। ਉਦੋਂ ਆ ਕੇ ਕਿਹਾ ਸੀ ਕਿ ਬਸ ਬੜੀ ਹੋ ਗਈ, ਹੁਣ ਮੈਂ ਨਹੀਂ ਲੁਕਾਂਗਾ, ਹੁਣ ਮੈਨੂੰ ਗ੍ਰਿਫਤਾਰ ਕਰਨਾ ਕਰ ਲਓ, ਜੋ ਕਰਨਾ ਕਰ ਲਓ, ਹੁਣ ਮੈਂ ਮੰਜ਼ਰ ਆਮ ਤੇ ਹਾਂ, ਹੁਣ ਮੈਂ ਨਹੀਂ ਪਿੱਛੇ ਹਟਾਂਗਾ। ਉਹ ਫਿਰ ਲੁਕ ਗਿਆ, ਛੁਪ ਗਿਆ ਇhtਜਾਜ ਦੇ ਵਿੱਚ, ਕਿਤੇ ਨਜ਼ਰ ਨਹੀਂ ਆ ਰਿਹਾ। ਉਹਦੇ ਬਾਅਦ ਆ ਤੁਹਾਡਾ ਜਨਰਲ ਜਿਹੜਾ ਜਾਣਿਆ ਪਛਾਣਿਆ ਗੰਡਾਪੁਰ ਬੇਗੈਰਤ ਬੇਸ਼ਰਮ ਆਦਮੀ ਕਬੂਤਰਬਾਜ਼ੀ ਕਰ ਰਿਹਾ ਵਾ, ਦਿਨ ਦਰਾਦਨ ਕਬੂਤਰਬਾਜ਼ੀ ਕਰ ਰਿਹਾ, ਕਬੂਤਰ ਉਡਾ ਰਿਹਾ, ਦੁਆਵਾਂ ਕਰ ਰਿਹਾ ਕਬੂਤਰਾਂ ਦੀ ਰੇਸ ਦੀ। ਹਾਂਜੀ, ਲੇਕਿਨ ਇਹ ਬਗੈਰਤ ਬੇਸ਼ਰਮ ਆਦਮੀ ਅਡਿਆਲਾ ਨਹੀਂ ਆਇਆ, ਔਰ ਇਹਦਾ ਅਡਿਆਲਾ ਆਉਣਾ ਵੈਸੇ ਬਣਦਾ ਵੀ ਨਹੀਂ ਸੀਗਾ। ਇਹ ਅਡਿਆਲਾ ਆਉਂਦਾ ਤੇ ਇਹਨੂੰ ਉੱਥੇ ਗੰਦੇ ਅੰਡੇ ਪੈਣੇ ਸੀਗੇ ਇਸ ਬਗੈਰਤ ਬੇਸ਼ਰਮ ਨੂੰ, ਕਿਉਂਕਿ ਜਿੰਨੀ ਗਦਾਰੀ ਔਰ ਜਿੰਨੀ ਬੇਸ਼ਰਮੀ, ਜਿੰਨਾ ਸੌਦਾ ਇਹਨੇ ਕੀਤਾ ਇਮਰਾਨ ਖਾਨ ਦਾ, ਅੱਲਾ ਮਾਫ ਕਰੇ, ਇਹਨੇ ਵੇਚ ਛੱਡਿਆ। ਇਸ ਬਗੈਰਤ ਬੇਸ਼ਰਮ ਆਦਮੀ ਨੇ ਕਈ ਚੱਲਦੀਆਂ ਹੋਈਆਂ ਤਹਿਰੀਕਾਂ ਇਹਨੇ ਡਬੋ ਦਿੱਤੀਆਂ। ਜਿਹੜੀ ਚੱਲਦੀ ਸੀ ਤਹਿਰੀਕ, ਉਹਦੇ 'ਚ ਆ ਕੇ ਇਹ ਬਗੈਰਤ ਬੇਸ਼ਰਮ ਆਦਮੀ ਜਿਹੜਾ ਨਾ, ਉਹਨੂੰ ਜ਼ਮੀਨ ਬੋਸ ਕਰ ਦਿੰਦਾ ਸੀਗਾ ਤਹਿਰੀਕ ਨੂੰ। ਜਿੱਥੇ ਕਿਤੇ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਜਿਹੜੀ ਰਿਹਾਈ ਹੈ, ਉਹਦੀ ਕਿਰਨ ਜਿਹੜੀ ਉਮੀਦ ਦੀ ਸਾਨੂੰ ਨਜ਼ਰ ਆਉਂਦੀ ਸੀ, ਇਹ ਆ ਕੇ ਬਗੈਰਤ ਬੇਸ਼ਰਮ ਆਦਮੀ ਉਹ ਬੁਝਾ ਦਿੰਦਾ ਸੀਗਾ। ਐਸਾ ਬਗੈਰਤ ਔਰ ਬੇਸ਼ਰਮ ਆਦਮੀ ਹੈ, ਇਹਨੂੰ ਵੀ ਨੇਮ ਸ਼ੇਮ ਕਰਨਾ ਬਹੁਤ ਜ਼ਰੂਰੀ ਆ। ਉਹਦੇ ਬਾਅਦ ਜਨਾਬ ਸਜਾਦ ਅਹਿਮਦ ਜਨਾਬ, ਆਹ ਦੇਖੋ ਜੀ, ਆਹ ਵੀ ਬਗੈਰਤ ਬੇਸ਼ਰਮ ਆਦਮੀ ਬਿਲਕੁਲ ਗਾਇਬ ਹੈ। ਇਹ PP 265 ਹੈ ਜਨਾਬ, ਹੈ ਰਹੀਮ ਯਾਰ ਖਾਨ ਦਾ। ਇਹ ਬੇਸ਼ਰਮ ਆਦਮੀ, ਇਹ ਨਹੀਂ ਕਦੀ ਦੇਖਿਆ ਗਿਆ ਇhtਜਾਜ ਦੇ ਵਿੱਚ ਕਿਸੇ, ਖਾਮੋਸ਼ ਹੋ ਕੇ ਬੈਠਾ। ਹੋਰ ਬਹੁਤ ਸਾਰੇ ਨੇ, ਬਹੁਤ ਸਾਰੇ, ਮੈਂ ਲਿਸਟ ਪੜਾਂਗਾ ਤੇ ਬਹੁਤ ਟਾਈਮ ਲੱਗ ਜਾਏ, ਲੇਕਿਨ ਆਹਿਸਤਾ ਕਰਕੇ ਜਿਹੜਾ ਨਾ ਇਹ ਤੁਹਾਡੇ ਸਾਹਮਣੇ ਲਿਆਂਦੇ ਰਹਾਂਗੇ, ਤੁਹਾਨੂੰ ਦੱਸਦੇ ਰਹਾਂਗੇ ਕਿ ਕਿਹੜਾ ਬਗੈਰਤ ਬੇਸ਼ਰਮ ਹੈ ਜਿਹਨੇ ਖਾਨ ਦਾ ਸੌਦਾ ਕਰਤਾ ਔਰ ਗਾਇਬ ਹੈ, ਬਿਲਕੁਲ ਸਾਹਮਣੇ ਨਹੀਂ ਆ ਰਿਹਾ, ਕਿਸੇ ਇhtਜਾਜ ਦੇ ਵਿੱਚ ਸ਼ਾਮਿਲ ਨਹੀਂ ਹੋ ਰਿਹਾ। ਇਹ ਬਹੁਤ ਜ਼ਰੂਰੀ ਹੈ। ਔਰ ਉਹ ਆਪਣਾ ਸ਼ਹਬਾਜ਼ ਗਿੱਲ ਸਾਹਿਬ ਵੀ ਨਾਮ ਲੈ ਕੇ ਕਰ ਰਹੇ ਨੇ, ਤੇ ਬਲਕਿ ਮੇਰਾ ਤੇ ਉਹਨਾਂ ਨੂੰ ਪੈਗਾਮ ਹੋਏਗਾ ਸ਼ਹਬਾਜ਼ ਗਿੱਲ ਸਾਹਿਬ ਨੂੰ ਵੀ ਕਿ ਇਹਨਾਂ ਦੀਆਂ ਤਸਵੀਰਾਂ ਲਾਓ। ਸਿਰਫ ਨਾਮ ਲੈਣਾ ਕਾਫੀ ਨਹੀਂ, ਇਹਨਾਂ ਬਗੈਰਤਾ ਬੇਸ਼ਰਮ ਇਹਨਾਂ ਕੰਜਰਾਂ ਦੀਆਂ ਤਸਵੀਰਾਂ ਲਾਓ, ਤਾਂ ਕਿ ਆਵਾਮ ਦੇਖੇ ਕਿ ਕਿਹੜੇ ਨੇ ਮਨਹੂਸ ਦੇ ਬੱਚੇ, ਕਿਹੜੇ ਬਗੈਰਤ ਦੇ ਬੱਚੇ ਨੇ ਜਿਹੜੇ ਕਿ ਖਾਂ ਦੇ ਨਾਂ ਤੋਂ ਵੋਟ ਲੈ ਕੇ ਜਿੱਤ ਕੇ ਯਸ਼ੀਆਂ ਮਾਰ ਲੈਣੀਆਂ, ਜਿਨ੍ਹਾਂ ਨੂੰ ਟਿਕਟ ਵੀ ਮਿਲੀ ਆ ਬਗੈਰਤਾਂ ਨੂੰ। ਉਹ ਕਿਸ ਮੂੰਹ ਨਾਲ ਆ ਕੇ ਦੁਬਾਰਾ ਫਿਰ ਜਿਹੜਾ ਨਾ ਟਿਕਟ ਲੈਣਗੇ ਕਿ ਜੀ ਸਾਨੂੰ ਟਿਕਟ ਦਿਓ ਜੀ, ਦੁਬਾਰਾ ਆ ਕੇ ਅਸੀਂ ਕੀ ਕੀਤਾ। ਫਿਰ ਆਪਣੀਆਂ ਆ ਕੇ ਪਤਾ ਨਹੀਂ ਕੀ ਦਾਸਤਾਨਾ, ਹੁਣ ਤੇ ਗਾਇਬ ਨੇ ਬਿਲਕੁਲ ਮੰਜ਼ਰ ਆਮ ਤੋਂ। ਇਹਨਾਂ ਦੀਆਂ ਤਸਵੀਰਾਂ ਲਾ ਕੇ ਦੱਸੋ ਲੋਕਾਂ ਨੂੰ ਕਿ ਕੌਣ ਇਹ ਬਗੈਰਤ ਬੇਸ਼ਰਮ ਹੈ। ਔਰ ਇਹ ਯਕੀਨ ਕਰੋ ਕਿ ਇਹ ਹੁਣ ਲੈ ਕੇ ਦਿਖਾਉਣ, ਇਨਸ਼ਾਅੱਲਾ ਖਾਨ ਨੇ ਤੇ ਰਿਹਾ ਹੋਣਾ, ਇਹ ਖਾਨ ਨੇ ਦੁਬਾਰਾ ਵਜ਼ੀਰ ਆਜ਼ਮ ਹੀ ਬਣਨਾ ਇਨਸ਼ਾਅੱਲਾ। ਲੇਕਿਨ ਇਹ ਬੇਸ਼ਰਮ ਬਗੈਰਤ ਲੋਕ ਜਿਹੜੇ ਹੈ ਨਾ, ਇਹਨਾਂ ਦੇ ਰਾਸਤੇ 'ਚ ਅਸੀਂ ਸਭ ਤੋਂ ਵੱਡੀ ਰੁਕਾਵਟ ਹੋਵਾਂਗੇ ਕਿ ਇਹ ਅਗਰ ਆਉਣਗੇ ਨਾ ਦੁਬਾਰਾ ਕਿ ਜੀ ਅਸੀਂ ਇਲੈਕਸ਼ਨ ਲੜਨਾ, ਸਾਨੂੰ ਟਿਕਟ ਦਿਓ। ਟਿਕਟ ਤੇ ਤੁਹਾਡੀਆਂ ਟਿਕਟਾਂ ਤਾਂ ਨਹੀਂ ਤੁਹਾਨੂੰ ਮਿਲਦੀਆਂ। ਹਾਂ, ਨਾ ਤੁਸੀਂ ਇਲੈਕਸ਼ਨ ਲੜੋਗੇ,
ਨਾ ਕਦੀ ਦੁਬਾਰਾ ਤੁਸੀਂ ਆਪਣਾ ਅਸੈਂਬਲੀ ਨੂੰ ਪਾਰਲੀਮੈਂਟ ਨੂੰ ਕਦੀ ਦੇਖੋਗੇ, ਕਿਉਂਕਿ ਤੁਸੀਂ ਬੇਗੈਰਤੀ ਗੱਦਾਰੀ ਕੀਤੀ, ਖਾਨ ਨਾਲ ਬੇਵਫਾਈ ਕੀਤੀ। ਉਹਦਾ ਅੰਜਾਮ ਜਿਹੜਾ ਨਾ ਉਹ ਤੁਹਾਨੂੰ ਭੁਗਤਣਾ ਪੈਣਾ। ਹਾਂ, ਬਾਕੀ ਆ ਜੀ ਨਵੀਂ ਜਿਹੜੀ ਚੀਜ਼ ਹੋ ਰਹੀ ਹੈ ਜਨਾਬ ਇੱਥੇ ਆਪਣਾ ਉਹ ਮੀਡੀਆ 'ਤੇ, ਹਾਂ ਉਹ ਨਵੀਂ ਕੀ ਚੀਜ਼ ਹੋਣੀ ਹੈ, ਪੁਰਾਣੀ ਹੈ ਪੁਰਾਣੀ, ਲੇਕਿਨ ਆ ਨਵਾਂ ਬਿਆਨੀਆ ਲੈ ਕੇ ਆਇਆ ਹੁਣ ਕਿ ਜੀ ਅਲੀਮਾ ਖਾਨ, ਹਾਂਜੀ ਅਲੀਮਾ ਖਾਨ ਦੇ ਖਿਲਾਫ ਜਿਹੜਾ ਨਾ ਉਹ ਤੁਹਾਨੂੰ ਪਤਾ ਕਿ ਮਿਸਾਲ ਯੂਸਫ ਜੀ ਜਿਹੜੀ ਆ ਉਹ ਸਾਨੂੰ ਪਤਾ ਹੀ ਆ, ਅਤੇ ਉਹ ਤੇ ਸ਼ੇਰ ਅਫਜ਼ਲ ਮਰਵਤ ਐਸਾ ਇੱਕ ਸੱਪ ਆ, ਐਸਾ ਬੇਗੈਰਤ 2 ਨੰਬਰ ਸੱਪ ਆ ਜਿਹਨੂੰ ਕਿ ਫੜ ਲਿਆ ਗਿਆ ਸੀਗਾ। ਇਹਦਾ ਜ਼ਹਿਰ ਕੱਢ ਕੇ ਇਹਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ। ਸਮਝ ਆ ਗਈ ਸੀ ਕਿ ਕੰਪਨੀ ਦਾ ਬੰਦਾ ਬੇਗੈਰਤ ਬੇਸ਼ਰਮ ਆਦਮੀ ਆ। ਔਰ ਦੇਖੋ ਉਹ ਹੁਣ ਆ ਕੇ ਮੀਡੀਆ 'ਤੇ ਬਹਿ ਕੇ ਕਿੰਨੀ ਹੱਜ਼ਾ ਸਰਾਈ ਕਰ ਰਿਹਾ, ਬੇਗੈਰਤੀ ਔਰ ਬੇਸ਼ਰਮੀ ਕਰ ਰਿਹਾ। ਕਿਹਦੇ ਖਿਲਾਫ? ਅਲੀਮਾ ਖਾਨ ਸਾਹਿਬਾ ਦੇ ਖਿਲਾਫ। ਹਾਂਜੀ, ਔਰ ਅਲੀਮਾ ਖਾਨ ਨੂੰ ਇਸ ਟਾਈਮ ਅਟੈਕ ਕਰਨਾ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਇਮਰਾਨ ਖਾਨ ਨੂੰ ਅਟੈਕ ਕਰਨਾ, ਕਿਉਂਕਿ ਇਮਰਾਨ ਖਾਨ ਦੀ ਆਵਾਜ਼ ਲੈ ਕੇ ਅਲੀਮਾ ਖਾਨ ਹੀ ਅੱਗੇ, ਉਹ ਭੈਣਾਂ ਹੀ ਤੇ ਨੇ ਜਿਨ੍ਹਾਂ ਨੇ ਇਹ ਸਾਰਾ ਬੇੜਾ ਚੁੱਕਿਆ ਇhtਜਾਜ ਦਾ। ਉਹਨਾਂ ਦੇ ਖਿਲਾਫ ਹੁਣ ਲਾਂਚ ਕੀਤਾ ਗਿਆ ਜਨਾਬ ਖਾਸ ਤੌਰ 'ਤੇ ਮਿਸਾਲ ਯੂਸਫ ਜੀ ਅਤੇ ਆਹ ਬੇਗੈਰਤ ਬੇਸ਼ਰਮ ਜਿਹੜਾ ਆ ਸੱਪ ਅੰਦਰ ਦਾ ਕੱਢਿਆ ਹੋਇਆ ਬੇਗੈਰਤ 2 ਨੰਬਰ ਆਦਮੀ, 2 ਮੂੰਹਾਂ ਸੱਪ ਜਿਹੜਾ, ਇਹਦਾ ਕੋਈ ਲੈਣਾ ਦੇਣਾ ਨਹੀਂ ਹੈ PTI ਨਾਲ, ਲੇਕਿਨ ਖਾਸ ਤੌਰ 'ਤੇ ਇਹਨੂੰ ਬੁਲਾਇਆ ਜਾਂਦਾ, ਬਿਠਾਇਆ ਜਾਂਦਾ ਸਰਕਾਰੀ ਹਾਜਨ ਦੇ ਪ੍ਰੋਗਰਾਮ ਦੇ ਵਿੱਚ ਬਿਠਾ ਕੇ, ਤਾਂ ਮਿਸਾਲ ਯੂਸਫ ਜੀ ਨੇ ਬਿਠਾਇਆ ਜਾਂਦਾ ਅਤੇ ਫਿਰ ਇਲਜ਼ਾਮ ਲਵਾਏ ਜਾਂਦੇ। ਕੀ ਲਵਾਏ ਜਾਂਦੇ? ਉਹ ਕਹਿ ਰਹੇ ਕਿ ਦੇਖੋ ਜੀ ਆਪਣਾ ਅਲੀਮਾ ਖਾਨ ਨੇ ਜਿਹੜਾ ਨਾ ਉਹ ਹਾਰ ਜਿਹੜਾ ਸੀਗਾ ਕੋਈ ਹੀਰਿਆਂ ਦਾ, ਉਹ ਜਿਹੜਾ ਤੋਸ਼ਾਖਾਨਾ ਸੀਗਾ, ਤੋਸ਼ਾਖਾਨਾ ਤੋਂ ਜਿਹੜਾ ਬੁਸ਼ਰਾ ਬੀਬੀ ਨੂੰ ਹਾਰ ਜਿਹੜਾ ਸੀਗਾ ਉਹਨਾਂ ਕੋਲ ਮਿਲਿਆ, ਬਈ ਉਹ ਇਹਨਾਂ ਨੇ ਮੰਗਾਇਆ ਦੇਖਣ ਵਾਸਤੇ ਅਤੇ ਉਹ ਵਾਪਸ ਹੀ ਨਹੀਂ ਕੀਤਾ। ਉਹ ਇਹਨਾਂ ਨੇ ਲੈ ਲਿਆ ਉਹ ਹਾਰ ਜਿਹੜਾ, ਉਹ ਉਹਨਾਂ ਕੋਲ ਆ, ਅਲੀਮਾ ਖਾਨ ਸਾਹਿਬਾ ਕੋਲ ਹਾਰ ਆ। ਬਈ ਉਹ ਹੁਣ ਆ ਕੇ ਜਿਹੜਾ ਨਾ ਮਿਸਾਲ ਯੂਸਫ ਜੀ ਤੋਂ ਗਵਾਹੀ ਦੇ ਰਹੀ ਹੈ ਕਿ ਹਾਂਜੀ ਬੁਸ਼ਰਾ ਬੀਬੀ ਕੋ ਇਹ ਹਾਰ ਬਿਲਕੁਲ ਨਹੀਂ ਹੈ, ਅਤੇ ਉਹਨਾਂ ਕੋ ਉਹ ਬਾਈ ਸਿੱਧੀ ਜੀ ਗੱਲ ਆ, ਤੋਸ਼ਾਖਾਨਾ ਦੇ ਵਿੱਚ ਇੱਕ ਰੂਲ ਆ ਕਿ ਤੁਸੀਂ ਆਪਣਾ ਆਹ ਚੀਜ਼ ਜੋ ਤੁਹਾਨੂੰ ਮਿਲੀ ਆ, ਆਹ ਇੰਨੇ ਪੈਸੇ ਦੇ ਬਣਦੇ ਆ, ਆਹ ਤੁਸੀਂ ਜਮ੍ਹਾਂ ਕਰਾ ਕੇ ਤੁਸੀਂ ਰੱਖ ਸਕਦੇ ਹੋ, ਖਰੀਦ ਸਕਦੇ ਹੋ। ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਉਹੀ ਕੀਤਾ, ਉਹਨੇ ਪੈਸੇ ਦਿੱਤੇ, ਉਹਨੇ ਚੀਜ਼ ਖਰੀਦ ਲਈ। ਉਹਨਾਂ ਨੇ ਚੀਜ਼ ਖਰੀਦ ਲਈ, ਉਹ ਹੁਣ ਅੱਗੇ ਆਪ ਰੱਖੇ, ਉਹਨੂੰ ਵੇਚ ਦੇਵੇ, ਉਹਨੂੰ ਗਿਫਟ ਦੇ ਦੇਵੇ, ਉਹਨੂੰ ਕੂੜੇ ਸੁੱਟੇ, ਉਹਨੂੰ ਜੋ ਮਰਜ਼ੀ ਕਰੇ, ਉਹਦੀ ਮਰਜ਼ੀ ਆ। ਬਈ ਹੁਣ ਕੀ ਤਾਲੁਕ ਬਣਦਾ ਤੇਰਾ? ਇਮਰਾਨ ਖਾਨ ਨੇ ਅਗਰ ਅਲੀਮਾ ਪਰ ਹਜੇ ਤੱਕ ਤੇ ਉਹ ਕਨਫਰਮ ਵੀ ਨਹੀਂ ਹੈ ਕਿ ਝੂਠ ਬੋਲ ਰਿਹਾ, ਬਕਵਾਸ ਕਰ ਰਹੇ ਹੈ ਕਿ ਚਲੋ ਸੱਚ ਵੀ ਮੰਨ ਲਓ ਕਿ ਵੀ ਇਮਰਾਨ ਖਾਨ ਨੇ ਅਲੀਮਾ ਆਪਾਂ ਨੂੰ ਦੇ ਦਿੱਤਾ, ਠੀਕ ਆ, ਗਿਫਟ ਕਰ ਦਿੱਤਾ। ਬਈ ਇਮਰਾਨ ਖਾਨ ਦੀ ਮਰਜ਼ੀ, ਇਮਰਾਨ ਖਾਨ ਦੀ ਮਲਕੀਅਤ, ਉਹਨੇ ਪੈਸੇ ਜਮ੍ਹਾਂ ਕਰਾਏ ਉੱਥੇ। ਬਈ ਇਹ ਇੱਦਾਂ ਹੀ ਹੈ ਨਾ, ਮੈਂ ਹੁਣ ਜਾਵਾਂ ਕਿਤੇ ਦੁਕਾਨ 'ਤੇ ਕੋਈ ਚੀਜ਼ ਲਵਾਂ, ਪੈਸੇ ਦੇ ਕੇ ਮੈਂ ਇੱਕ ਚੀਜ਼ ਖਰੀਦ ਲਈ, ਚੀਜ਼ ਮੇਰੀ ਹੋ ਗਈ ਹੈ। ਬਈ ਮੈਂ ਹੁਣ ਉਹਦਾ ਜੋ ਮਰਜ਼ੀ ਕਰਾਂ, ਮੈਂ ਉਹਨੂੰ ਠੱਠੇ ਖੂਹ ਸੁੱਟ ਦਿਆਂ, ਮੈਂ ਉਹ ਗਿਫਟ ਕਰਦੇ ਆ। ਬਾਬਾ ਜੀ ਕਹਿੰਦੇ ਕਿਹਨੂੰ ਗਿਫਟ? ਮੈਂ ਕਿਹਾ ਚਲੋ ਤਸੱਵਰ ਕਰ ਲਓ ਕਿ ਮੈਂ ਸ਼ੇਰ ਅਫਜ਼ਲ ਮਰਵਤ ਦੀ ਭੈਣ ਨੂੰ ਗਿਫਟ ਕਰ ਦਿਆਂ। ਮਤਲਬ ਇਹਦੇ 'ਚ ਯਾਰ ਇਹਦੇ 'ਚ ਮੈਨੂੰ ਕੌਣ ਰੋਕ ਸਕਦਾ? ਕਿਹੜਾ ਕਾਨੂੰਨ ਆ ਜਿਹੜਾ ਮੈਨੂੰ ਆ ਕੇ ਰੋਕੇਗਾ? ਜਾਂ ਕਿਸੇ ਦੀ ਕੋਈ ਇਖਲਾਕੀ ਜ਼ਿੰਮੇਵਾਰੀ ਵੀ ਕਿਸੇ ਦੀ ਕੋਈ ਬਣਦੀ ਹੈ? ਕੋਈ ਇਹਦੇ 'ਚ ਇਖਲਾਕ ਦਾ ਆਉਂਦਾ ਕਿ ਵੀ ਇਖਲਾਕੀ ਤੌਰ 'ਤੇ ਤੂੰ ਨਹੀਂ ਦੇ ਸਕਦਾ? ਬਈ ਕਾਨੂੰਨੀ ਤੌਰ 'ਤੇ ਮੈਂ ਇਖਲਾਕੀ ਤੌਰ 'ਤੇ ਵੀ ਮੈਂ ਦੇ ਸਕਦਾ, ਕਿਉਂਕਿ ਮੇਰੀ ਚੀਜ਼ ਆ, ਮੈਂ ਜਿਹਨੂੰ ਮਰਜ਼ੀ ਦੇਵਾਂ। ਮੈਂ ਸ਼ੇਰ ਅਫਜ਼ਲ ਮਰਵਤ ਦੀ ਭੈਣ ਨੂੰ ਦੇ ਦਿਆਂ, ਸ਼ੇਰ ਅਫਜ਼ਲ ਮਰਵਤ ਦੀ ਮਾਂ ਨੂੰ ਗਿਫਟ ਕਰ ਦਿਆਂ। ਮੇਰਾ ਮਾਈਂਡ ਚੇਂਜ ਹੋ ਗਿਆ, ਮੈਂ ਕਿਹਾ ਨਹੀਂ ਭੈਣ ਨੂੰ ਨਹੀਂ ਦੇਣਾ, ਇਹਦੀ ਮਾਂ ਨੂੰ ਦੇਣਾ। ਹਾਂ, ਉਹ ਯਾਰ ਮਾਂ ਹੁੰਦੀ ਹੈ ਰਿਸਪੈਕਟਫੁਲੀ, ਮਤਲਬ ਮੇਰਾ ਇਹ ਅੱਲਾ ਮਾਫ ਕਰੇ ਕੋਈ ਉਹ ਨਹੀਂ ਬਈ, ਉਹ ਉਹਨਾਂ ਦੀ ਵਾਲਦਾ ਵੀ ਬੜੇ ਕਾਬਿਲ ਇhtਰਾਮ ਨੇ। ਬਈ ਮੇਰੀ ਮਰਜ਼ੀ ਕਿ ਮੈਂ ਉਹਨਾਂ ਨੂੰ ਵਾਲਦਾ ਸਮਝ ਕੇ ਦੇ ਦਿਆਂ ਕਿ ਆ ਲਓ। ਅਤੇ ਬਾਬਾ ਜੀ ਕਹਿੰਦੇ ਕਿ ਕਿਸੇ ਹੋਰ ਨੂੰ ਵੀ ਦੇ ਸਕਦਾ। ਮੈਂ ਕਿਹਾ ਬਾਬਾ ਜੀ ਕਿਹਨੂੰ? ਬਾਬਾ ਜੀ ਕਹਿੰਦੇ ਡੱਡੂ ਨੂੰ ਦੇ ਦੇ। ਮੈਂ ਕਿਹਾ ਹਾਂਜੀ ਮੈਂ ਦੇ ਸਕਦਾ, ਮੇਰੀ ਚੀਜ਼ ਆ, ਮੈਂ ਡੱਡੂ ਨੂੰ ਦਿਆਂ, ਮੈਂ ਮਾਈ ਨੂੰ ਗਿਫਟ ਕਰ ਦਿਆਂ, ਮੈਂ ਆਪਣੇ ਕੋਲ ਰੱਖ ਲਾਂ, ਮੈਂ ਸ਼ੇਰ ਅਫਜ਼ਲ ਮਰਵਤ ਦੀ ਭੈਣ ਨੂੰ ਗਿਫਟ ਕਰ ਦਿਆਂ। ਬਈ ਕੌਣ? ਸ਼ੇਰ ਅਫਜ਼ਲ ਮਰਵਤ ਵੀ ਨਹੀਂ ਮੈਨੂੰ ਰੋਕ ਸਕਦਾ ਕਿ ਬਈ ਤੂੰ ਮੇਰੀ ਭੈਣ ਨੂੰ ਕਿਉਂ ਗਿਫਟ ਕਰ ਰਿਹਾ? ਸੱਚੀ ਗੱਲ ਆ ਬਈ, ਇਹਦੇ 'ਚ ਹੁਣ ਕੋਈ ਵੀ ਕੁਛ ਨਹੀਂ ਕਰ ਸਕਦਾ ਬਈ। ਲੇਕਿਨ ਇਹ ਆ ਕੇ TV 'ਤੇ ਬੈਠ ਕੇ ਸਰਕਾਰੀ ਹਾਜਨ ਦੇ ਪ੍ਰੋਗਰਾਮ 'ਚ ਬੈਠ ਕੇ ਕਹਿ ਰਿਹਾ ਉਹ ਜੀ ਉਹ ਹਾਰ ਜਿਹੜਾ ਨਾ ਉਹ ਅਲੀਮਾ ਖਾਨ ਕੋਲ। ਬਈ ਅਲੀਮਾ ਖਾਨ ਕੋ ਕਿਸ ਤਰ੍ਹਾਂ? ਇਮਰਾਨ ਖਾਨ ਨੇ ਦਿੱਤਾ ਤੇ ਹੈ ਨਾ, ਅਗਰ ਉਹਦੇ ਕੋਲ ਹੈ, ਅਵਲ ਤੇ ਕਨਫਰਮ ਨਹੀਂ ਕਿ ਹੈ ਵੀ, ਅਗਰ ਹੈ ਵੀ ਤੇ ਬਈ ਇਮਰਾਨ ਖਾਨ ਦੀ ਮਰਜ਼ੀ। ਜਿਹਨੂੰ ਅਵਲ ਤੇ ਸੱਚ ਜਿਹੜਾ ਵਾ ਨਾ, ਉਹ ਇਮਰਾਨ ਖਾਨ ਨੇ ਪਹਿਲੇ ਦੱਸਿਆ ਜੀ ਕਿ ਉਹ ਚੀਜ਼ਾਂ ਵੇਚ ਕੇ ਇਮਰਾਨ ਖਾਨ ਨੇ ਬਨੀ ਗਾਲਾ ਦੇ ਵਿੱਚ ਸੜਕ ਇੱਕ ਬਣਵਾਈ ਸੀ।
ਸੜਕ ਉਦੋਂ ਇਮਰਾਨ ਖਾਨ ਵਜ਼ੀਰ ਆਜ਼ਮ ਸੀ, ਉਹ ਚਾਹੁੰਦਾ ਤੇ ਕੌਮ ਦੇ ਟੈਕਸ ਦੇ ਪੈਸਿਆਂ ਤੋਂ ਸੜਕ ਬਣਾ ਦਿੰਦਾ, ਲੇਕਿਨ ਨਹੀਂ, ਉਹਨੇ ਕਿਹਾ ਕਿ ਕੌਮ ਦਾ ਪੈਸਾ ਨਹੀਂ ਲੱਗਣਾ ਚਾਹੀਦਾ ਇਹਦੇ 'ਤੇ, ਆਹ ਇੱਕ ਚੀਜ਼ ਮੇਰੀ ਹੈ, ਮੈਂ ਇਹਦੇ ਪੈਸੇ ਅਦਾ ਕਰਤੇ, ਆਹ ਵੇਚ ਕੇ ਇਹ ਸੜਕ 'ਤੇ ਲਾ ਦਿਓ, ਜੇ ਲੋਕ ਉੱਥੋਂ ਲੰਘਦੇ ਆ ਲੋਕਾਂ ਦਾ ਜਿਹੜਾ ਨਾ ਉਹ ਭਲਾ ਹੋ ਜਾਏਗਾ ਹੈਂ, ਤੇ ਉਹ ਸੜਕ ਉਹਨੇ ਬਣਵਾ ਦੀ। ਵੱਲ ਤਾਂ ਇਹ ਸਿਸਟਮ ਹੈ ਸਾਰਾ, ਲੇਕਿਨ ਇਹ ਆ ਕੇ ਬੈਠ ਕੇ ਤੇ ਉੱਥੇ ਬਕਵਾਸੀਅਤ ਕਰਕੇ ਸਿਰਫ ਔਰ ਸਿਰਫ ਉਲਝਾਉਣ ਦੇ ਖਾਤਰ ਕਿ ਬਈ ਅਲੀਮਾ ਖਾਨ ਜਿਹੜੀ ਹੈ ਨਾ ਇਸ ਟਾਈਮ ਉਹ ਕੰਪਨੀ ਦੇ ਕੰਟਰੋਲ 'ਚ ਨਹੀਂ, ਬਾਕੀ ਹਰ MNA MPA ਇਸ ਪਾਰਟੀ ਦਾ ਤੁਸੀਂ ਚੇਅਰਮੈਨ ਚੁੱਕ ਲਓ, ਉਸ ਤੋਂ ਥੱਲੇ ਜਿੰਨੇ ਅਹੁਦੇ ਆ ਜਿਹੜਾ ਤੁਸੀਂ ਮਰਜ਼ੀ ਚੁੱਕ ਲਓ, ਸਾਰੇ ਦੇ ਸਾਰੇ ਕੰਪਰੋਮਾਈਜ਼ ਆ, ਸਾਰੇ ਦੇ ਸਾਰੇ ਵਿਕ ਚੁੱਕੇ ਆ, ਸਾਰੇ ਦੇ ਸਾਰੇ ਬੇਸ਼ਰਮ ਬਗੈਰਤ ਔਰ ਮਨੂਸ ਕਿਰਦਾਰ ਨੇ ਜਿਹੜਾ ਸੌਦਾ ਕਰ ਚੁੱਕੇ, ਡੀਲ ਕਰ ਚੁੱਕੇ ਖਾਨ ਦੀ ਫਾਰਗ ਨੇ। ਇਸ ਟਾਈਮ ਉਹ ਭੈਣਾ ਅਲੀਮਾ ਖਾਨ ਖੜੀ, ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਜੇ ਬਗੈਰਤੀ ਔਰ ਬੇਸ਼ਰਮੀ ਜਿਹੜੀ ਨਾ ਬੈਠ ਕੇ ਕਰਨੀ, ਉਹਦਾ ਇੱਕੋ ਹੀ ਜਿਹੜਾ ਚੀਜ਼ ਹੈ ਕਿ ਇਹਨਾਂ ਨੇ ਪਿੱਛੋਂ ਡੰਡਾ ਆਇਆ ਕਿ ਜਾਓ ਜਾ ਕੇ ਸਰਕਾਰੀ ਹਾਜਨ ਦੇ ਪ੍ਰੋਗਰਾਮ 'ਚ ਬੈਠੋ ਤੇ ਜਾ ਕੇ ਉੱਥੇ ਬਕਵਾਸ ਕਰੋ। ਔਰ ਸਰਕਾਰੀ ਹਾਜਨ ਤੁਸੀਂ ਦੇਖ ਲਓ, ਸਰਕਾਰੀ ਹਾਜਨ ਬੋਲੀ ਬਕਵਾਸ ਕੀਤੀ ਉਹਨੇ ਕੀ, ਕੁਝ ਦਿਨ ਪਹਿਲੇ ਆਪਣਾ ਮੁਸ਼ਾਹਿਦ ਹੁਸੈਨ ਸਾਹਿਬ ਪ੍ਰੋਗਰਾਮ 'ਚ ਬਿਠਾ ਕੇ ਤੇ ਉਹਨਾਂ ਨੇ ਇਨਕਸ਼ਾਫ ਕੀਤਾ ਜੀ ਆਪਣਾ ਹੁਣ ਤੇ ਆਫਰ ਆ ਗਈ ਹੈ ਜੀ ਉਹਨਾਂ ਨੂੰ ਆਪਣਾ ਤੁਰਕੀਆ ਦੇ ਵਿੱਚ, ਤੁਰਕੀਆ ਦੇ ਸਦਰ ਨੇ ਕਿਹਾ ਕਿ ਜੀ ਇੱਥੇ ਭੇਜ ਦਿਓ ਇਮਰਾਨ ਖਾਨ ਨੂੰ, ਮੈਂ ਇੱਥੇ ਰੱਖਾਂਗਾ ਇਮਰਾਨ ਖਾਨ ਨੂੰ, ਡੀਲ ਆ ਰਹੀ ਹੈ ਦੇਖੋ ਜੀ, ਵੀ ਇਮਰਾਨ ਖਾਨ ਉੱਥੇ ਜਾਏਗਾ। ਅਜੀਬ ਔਰ ਗਰੀਬ ਕਿਸਮ ਦੀ ਗੱਲ ਸੀ, ਲੇਕਿਨ ਖੈਰ ਉਹਦੇ 'ਤੇ ਤਨਕੀਦ ਕੀਤੀ ਅਲੀਮਾ ਆਪਾ ਨੇ। ਉਹਨਾਂ ਨੇ ਕਿਹਾ ਕਿ ਸਕ੍ਰਿਪਟਡ ਜਿਹਾ ਸ਼ੋਅ ਲਿਆ ਕੇ ਜਿਹੜਾ ਨਾ ਉਹ ਔਰਤ ਜਿਹੜੀ ਨਵਾਜ਼ ਸ਼ਰੀਫ ਦੇ ਪਲੇਟ ਲਿਸਟ ਰੋਂਦੀ ਫਿਰਦੀ ਸੀ, ਸਰਕਾਰੀ ਹਾਜਨ ਕਿ ਬਈ ਆ ਸਰਕਾਰੀ ਹਾਜਨ ਜਿਹੜੀ ਉਹਨੇ ਜਿਹੜਾ ਸ਼ੋਅ ਕੀਤਾ ਪਲਾਂਟਡ ਕਿਸਮ ਦਾ ਤੇ ਉਹ ਰੋਂਦੀ ਸੀ। ਹੈ ਵੈਸੇ ਸਰਕਾਰੀ ਹਾਜਨ ਨਵਾਜ਼ ਸ਼ਰੀਫ ਦੀ ਮੂੰਹ ਬੋਲੀ ਧੀ, ਇਹ ਸ਼ਹਬਾਜ਼ ਗਿੱਲ ਸਾਹਿਬ ਕਹਿੰਦੇ ਹਨ ਨਵਾਜ਼ ਸ਼ਰੀਫ ਦੀ ਮੂੰਹ ਬੋਲੀ ਧੀ ਆ, ਬਿਲਕੁਲ, ਕਿਉਂਕਿ ਇਹਦੀ ਸਾਰੀ ਸਿੰਪਤੀ, ਇਹ ਵਰਕਰ ਵੀ ਆ ਨਾ, ਸਿਰਫ ਧੀ ਨਹੀਂ, ਇਹ ਵਰਕਰ ਵੀ ਆ, ਇਹ ਸਾਫੀ ਕੋਈ ਨਹੀਂ। ਔਰ ਇਹਨੂੰ ਕਿਹਾ ਕਿ ਇਹ ਔਰਤ ਜਿਹੜੀ ਬੈਠੀ ਉੱਥੇ ਰੋਂਦੀ ਸੀ, ਇਹਨੂੰ ਬੜੀ ਲੱਗੀ ਗੱਲ, ਹੋਏ ਹੋਏ ਇਹਨੂੰ ਮੇਰਾ ਖਿਆਲ ਉਹ ਗੱਲ ਜਿਹੜੀ ਹੈ ਨਾ ਉਹ ਬੇੜਾ ਗਰਕ ਕਰਤਾ ਇਹਦਾ ਅਲੀਮਾ ਆਪਾ ਦੀ ਗੱਲ। ਹੁਣ ਜਨਾਬ ਆ ਕੇ ਤੇ ਆਪਣਾ ਜਿਹੜੇ ਨਾ ਉਹ ਆ ਕੇ ਤੇ ਅਲੀਮਾ ਆਪਾ ਦੇ ਖਿਲਾਫ ਕਿ ਦੇਖੋ ਜੀ ਕਿੰਨੀ ਤੁਸੀਂ ਬਦਤਮੀਜ਼ੀ ਕੀਤੀ, ਤੁਸੀਂ ਕਿਹਾ ਔਰਤ ਜਿਹੜੀ ਜੋ ਔਰਤ अपने घर में अपने शौहर के लिए बन सवर कर नहीं रहती है, ਨਵਾਜ਼ ਸ਼ਰੀਫ ਦੇ ਪਲੇਟ ਲਿਸਟ ਤੇ ਰੋਂਦੀ ਫਿਰਦੀ ਸੀ, ਉਹ ਬਾਕੀ ਇਦਾਂ ਹੀ ਸੀਗਾ, ਬਹੁਤ ਹੀ ਬੁਰਾ ਹਾਲ ਸੀ ਇਹਦੇ ਤੇ। ਕਿ ਬਈ ਇਹਦੇ ਅੱਬੂ ਮਤਲਬ ਜੋ ਵੀ ਹੈ ਕਿ ਉਹਨਾਂ ਨੂੰ ਛੱਡੋ, ਹਾਏ ਨਵਾਜ਼ ਸ਼ਰੀਫ ਮਰ ਜਾਊਗਾ, ਉਹਨੂੰ ਬਾਹਰ ਜਾਣ ਦਿਓ। ਉਧਰ ਮਾਈ ਜਿਹੜੀ ਉਹਨੂੰ 4 ਹਾਰਟ ਅਟੈਕ ਕਰਵਾਈ ਖਲੋਤੀ ਸੀ ਕਿ ਨਵਾਜ਼ ਸ਼ਰੀਫ ਨੂੰ 4 ਹਾਰਟ ਅਟੈਕ ਹੋ ਗਏ, 5ਵਾਂ ਹੋਣ ਵਾਲਾ, ਪਤਾ ਨਹੀਂ ਯਾਰ ਕੀ ਡਰਾਮੇਬਾਜ਼ੀ ਲਾਈ ਸੀ, ਲੇਕਿਨ ਵੇਸ਼ ਸੀ ਸਾਰਾ। ਉਹ ਹੁਣ ਆਈ ਨਿਕਲ ਕੇ, ਉਹ ਆ ਕੇ ਕਹਿ ਰਹੀ ਕਿ ਦੇਖੋ ਕਿੱਦਾਂ ਬਦਤਮੀਜ਼ੀ ਨਾਲ ਅਲੀਮਾ ਆਪਾ ਨੇ ਜਿਹੜਾ ਨਾ ਉਹ ਕਿਹਾ ਕਿ ਇਹ ਔਰਤ ਜਿਹੜੀ ਬਈ ਤੂੰ ਔਰਤ ਨਹੀਂ ਗੀ। ਕੀ ਕਹਿਣਾ ਅਲੀਮਾ ਆਪਾ, ਕੀ ਕਹਿਣ ਕਿ ਵੀ ਜਿਹੜਾ ਇਲਮਾਸ ਬੋਬੀ ਇੱਦਾਂ ਤਾਂ ਨਹੀਂ ਕਹਿ ਸਕਦੇ ਨਾ, ਮੇਰਾ ਮਤਲਬ ਔਰਤ ਹੀ ਕਹਿਣਾ ਵਾ। ਬਈ ਨਹੀਂ ਜੇਨ 'ਚ ਨਾਮ ਹੋਣਾ ਉਹਨਾਂ ਦੇ, ਉਹਨਾਂ ਨੇ ਕਿਹਾ ਯਾਰ ਉਹ ਔਰਤ ਜਿਹੜੀ ਰੋਂਦੀ ਫਿਰਦੀ ਸੀਗੀ ਨਵਾਜ਼ ਸ਼ਰੀਫ ਦੇ ਪਲੇਟ ਲਿਸਟ 'ਤੇ। ਉਹਨੇ ਪਲਾਂਟਡ ਜੇ, ਇਹਨੂੰ ਬੜਾ ਵੱਟ ਲੱਗਿਆ, ਬੜਾ ਗੁੱਸਾ ਜੇ, ਇਹਨੇ ਆਪਣਾ ਵੀਲਾ ਕੀਤਾ ਇੱਕ ਸਰਕਾਰੀ ਹੱਜ ਨੇ, ਉਹਦੇ 'ਚ ਆ ਕੇ ਕਹਿੰਦੀ ਦੇਖੋ ਮੈਨੂੰ ਇਹ ਕਿਹਾ ਉਹਨਾਂ ਨੇ ਅਲੀਮਾ ਆਪਾ ਨੇ ਕਿਹਾ ਔਰਤ ਜਿਹੜੀ ਇਹ ਔਰਤ ਦਾ ਹੁਣ ਬਈ ਔਰਤ ਕਾਰਡ ਕੱਢਣ ਵਾਲੀ ਹੈ। ਹਮੇਸ਼ਾ ਜਦੋਂ ਵੀ ਕੋਈ ਗੱਲ ਹੁੰਦੀ ਹੈ ਨਾ ਇਹ ਫੌਰਨ ਤੋਂ ਪਹਿਲੇ ਔਰਤ ਕਾਰਡ ਕੱਢ ਲਿਆਂਦੀ। ਇਹਦੇ ਕੋਈ ਸਵਾਲ ਕਰੇ ਨਾ ਕਿ ਬੀਬੀ ਕੀ ਬਗੈਰਤੀ ਬੇਸ਼ਰਮੀ ਮਾਰੀ ਤੂੰ, ਨਾਲ ਹੀ ਔਰਤ ਕਾਰਡ ਕੱਢ ਲਿਆ। ਦੇਖੋ ਔਰਤ ਕੋ ਸਵਾਲ ਪੁੱਛ, ਉਦੋਂ ਔਰਤ ਠੀਕ ਆ, ਉਦੋਂ ਆਪਣੇ ਆਪ ਨੂੰ ਕਹਿੰਦੀ ਆ ਕਿ ਔਰਤ ਮੈਂ ਔਰਤ ਹਾਂ ਤੇ ਔਰਤ ਕਾਰਡ ਕੱਢ ਕੇ ਲਿਆਂਦੀ ਆ। ਜਦੋਂ ਉਹਨੇ ਅਲੀਮਾ ਆਪਣੇ ਕਹਿਤਾ ਕਿ ਵੀ ਇਹ ਔਰਤ ਜਿਹੜੀ ਹੁਣ ਕਰੀ ਮੈਨੂੰ ਕਿਹਾ ਇਹ ਔਰਤ ਕਿਹਾ ਮੈਨੂੰ ਵੀ ਤੂੰ ਔਰਤ ਨਹੀਂ, ਕੌਣ ਹੈ, ਮਰਦ ਆ, ਔਰਤ ਹੀ ਆ ਨਾ, ਤੇ ਔਰਤ ਹੀ ਕਹਿਣਾ ਤੈਨੂੰ, ਹੋਰ ਕੀ ਕਰੇ ਤੈਨੂੰ ਅਲੀਮਾ ਆਪਾ। ਖੈਰ ਇਹ ਬਹੁਤ ਬੇਸ਼ਰਮੀ ਬੇਗੈਰਤੀ ਜਿਹੜੀ ਹੈ ਨਾ ਉਹ ਅੱਜ ਕੱਲ੍ਹ ਚੱਲ ਰਹੀ ਹੈ, ਸਾਡੇ ਸਾਹਮਣੇ ਆ ਰਹੀ ਆ।